ਤੇ ਗੱਲ ਕਰੀਏ ਰੰਗਲੇ ਪੰਜਾਬ ਦੀ, ਜਿਹੜੇ ਅੱਜ ਜਿਨ੍ਹਾਂ ਦੇ ਬਾਰੇ ਆਪਾਂ ਚਰਚਾ ਕੀਤੀ ਹੈ, ਕਿਸਾਨੀ ਅੰਦੋਲਨ ਦੇ ਬਾਰੇ ਜਾਂ ਪੰਜਾਬ ਖਾਕੀ ਦੇ ਹਵਾਲੇ ਕਰ ਦਿੱਤਾ, ਆਪਾਂ ਖਬਰਾਂ ਦੇ ਦਰਮਿਆਨ ਚਰਚਾ ਕੀਤੀ ਹੈ। ਇਹੀ ਸਭ ਤੋਂ ਵੱਧ ਗੱਲ ਕਰਦੇ ਹੁੰਦੇ ਸੀ ਰੰਗਲਾ ਪੰਜਾਬ ਬਣਾਉਣ ਦੀ। ਪਰ ਕਹਿੰਦੇ ਹੁਣ ਜੇ ਮਾਮਲਾ ਲਾਈਨਮੈਨਾਂ ਦੀ ਭਰਤੀ ਦਾ ਦੇਖਦੇ ਹਾਂ ਤਾਂ ਰੰਗ ਚੋਖਾ ਚੜ੍ਹ ਰਿਹਾ ਹਰਿਆਣੇ ਨੂੰ। ਪ੍ਰਵੀਨ ਜੀ, ਪੰਜਾਬ ਸਰਕਾਰ ਨਾ ਬੜੇ ਬੋਰਡ ਲਾਉਂਦੀ ਆ, ਬੜੀਆਂ ਅਖਬਾਰਾਂ 'ਚ ਇਸ਼ਤਿਹਾਰ ਦਿੰਦੀ ਆ, ਸਟੇਜਾਂ ਤੋਂ ਮੁੱਖ ਮੰਤਰੀ ਸਾਹਿਬ ਭਾਸ਼ਣ ਦਿੰਦੇ ਨੇ, ਆਹ ਮੇਰੇ ਪਿੰਡ ਦੀ ਨੂੰਹ ਹੈ, ਦੇਖੋ ਮੈਂ ਸ਼ਗਨ ਵੀ ਦੇ ਰਿਹਾ ਇਹਨੂੰ, ਹੈ ਨਾ, ਕਿ ਅੱਛਾ ਮਤਲਬ ਨੌਕਰੀ ਕਿਸੇ ਨੇ ਪੈਸਾ ਨਹੀਂ ਲਿਆ ਤੋਂ, ਕਿਸੇ ਨੂੰ ਦਿਨ ਲੈਣ ਦੇਣ ਤਾਂ ਨਹੀਂ ਹੋਇਆ। ਸੋ ਬੜਾ ਚੰਗਾ ਲੱਗਦਾ ਉਹ ਇਸ਼ਤਿਹਾਰਬਾਜ਼ੀਆਂ ਦੇਖਣ ਨੂੰ, ਹੈ ਨਾ, ਕਿ ਲੈ ਵੀ ਤੇ ਦਮ ਭਰਦੇ ਕਿ ਅਸੀਂ ਪੰਜਾਬ ਨੂੰ ਬਹੁਤ ਨੌਕਰੀਆਂ ਦਿੱਤੀਆਂ। ਪਰ ਸੱਚਾਈ ਹੈ ਕਿ ਉਹ 'ਚ ਰਾਜਸਥਾਨੀਆਂ ਦੀ ਗਿਣਤੀ ਬਹੁਤ ਹੈ, ਉਹ 'ਚ ਹਰਿਆਣਵੀਆਂ ਦੀ ਗਿਣਤੀ ਬਹੁਤ ਹੈ, ਉਹ 'ਚ ਹਿਮਾਚਲੀਆਂ ਦੀ ਗਿਣਤੀ ਬਹੁਤ ਹੈ, ਹੋਰਨਾਂ ਸੂਬਿਆਂ ਦੇ ਲੋਕਾਂ ਦੀ ਗਿਣਤੀ ਬਹੁਤ ਹੈ, ਚਾਹੇ ਉਹ ਮਾਸਟਰ ਭਰਤੀ ਕੀਤੇ, ਚਾਹੇ ਪੁਲਿਸ ਵਾਲੇ ਭਰਤੀ ਕੀਤੇ, ਚਾਹੇ ਹੋਰ ਵਿਭਾਗਾਂ 'ਚ ਭਰਤੀ ਹੈ। ਸੋ ਬਾਹਰਲਿਆਂ ਨੂੰ ਖੂਬ ਮੌਕਾ ਮਿਲ ਰਿਹਾ। ਜਾਂ ਤਾਂ ਫਿਰ ਸਾਡੇ ਵਾਲੇ ਨਲਾਇਕ ਹੋ ਗਏ ਨੇ, ਸਾਡੇ ਵਾਲੇ ਕੰਪੀਟੀਸ਼ਨ 'ਚ ਨਹੀਂ ਆ ਪਾਉਂਦੇ, ਜਾਂ ਫਿਰ ਤੁਸੀਂ ਆਪਣੀ ਰਾਜਨੀਤੀ ਨੂੰ ਇਸ ਤਰ੍ਹਾਂ ਕਰੋ ਕਿ ਇੱਥੇ ਦਾ ਰਾਜ ਹੈਗਾ, ਉੱਧਰਲਿਆਂ ਨੂੰ ਖੁਸ਼ ਕਰੋ। ਹੁਣ ਤਾਜ਼ੀ ਖਬਰ ਮੇਰੇ ਮੂਹਰੇ ਪਈ ਹੈ ਕਿ ਜੀ ਜਲੰਧਰ ਡਿਵੀਜ਼ਨ ਦੇ ਵਿੱਚ ਸਹਾਇਕ ਲਾਈਨਮੈਨ 230 ਰੱਖੇ ਗਏ। ਠੀਕ ਹੈ ਜੀ। ਉਹ 230 ਦੇ ਵਿੱਚੋਂ 180 ਹਰਿਆਣਾ ਦੇ ਨੇ। ਰੇਸ਼ੋ ਤੁਸੀਂ ਕੱਢ ਲਓ ਆਪੇ। ਸਾਡੇ ਵਾਲੇ 50 ਨੇ ਜੀ, ਔਰ 50 ਚੋਂ ਵੀ ਕਿੰਨੇ ਮੂਲ ਪੰਜਾਬ ਦੇ ਹੋਣਗੇ ਵੱਖਰਾ ਸਵਾਲ ਆ ਜੀ। ਹੁਣ 2024 ਦੇ ਵਿੱਚ ਇਹਨਾਂ ਨੇ ਪੂਰੇ ਪੰਜਾਬ 'ਚ 2500 ਦੇ ਕਰੀਬ ਸਹਾਇਕ ਲਾਈਨਮੈਨ ਰੱਖੇ ਸੀ। ਠੀਕ ਹੈ ਜੀ। ਉਹ ਅੰਕੜਾ ਪੂਰਾ ਹੀ ਭੁੱਖ ਪੜਤਾਲ ਮੰਗਦਾ। ਪਰ ਆਪਾਂ ਅੱਜ ਜਿਹੜੀ ਗੱਲ ਕਰ ਰਹੇ ਆਪਾਂ ਗੱਲ ਕਰ ਰਹੇ ਸਿਰਫ ਜਲੰਧਰ ਡਿਵੀਜ਼ਨ ਦੀ। ਜਲੰਧਰ ਡਿਵੀਜ਼ਨ ਦੇ ਵਿੱਚ 230 ਜਦੋਂ ਸਹਾਇਕ ਲਾਈਨਮੈਨ ਰੱਖੇ ਤਾਂ ਉਹਨਾਂ ਚੋਂ 180 ਸਿੱਧੇ ਉਹ ਹਰਿਆਣਾ ਦੇ ਨੇ ਜਿਨ੍ਹਾਂ ਦਾ ਆਧਾਰ ਕਾਰਡ ਹਰਿਆਣਾ ਦਾ, ਪੈਨ ਕਾਰਡ ਹਰਿਆਣਾ ਦਾ, ਵੋਟਰ ਕਾਰਡ ਹਰਿਆਣਾ ਦਾ, ਉਹਨਾਂ ਨੂੰ ਨੌਕਰੀ ਮਿਲੀ ਹੈ। ਜੇ ਇਹਦੇ ਵਿੱਚ ਆਪਰੇਟਰਸ ਕੀਤੀ ਹੋਈ ਆ, ਕਿਸੇ ਨੇ ਡਿਪਲੋਮਾ ਕੀਤਾ ਹੋਇਆ, ITI ਕੀਤੀ ਹੋਈ ਹੈ, ਉਹ ਸਾਰਾ ਜੋ ਚਾਹੀਦਾ ਇਸ ਪੋਸਟ ਲਈ ਉਹ ਪੂਰਾ ਹੈ ਨਾ। ਫਿਰ ਕੀ ਪੰਜਾਬ ਵਾਲਿਆਂ ਕੋਲੋਂ ਸਮਰੱਥਾ ਨਹੀਂ ਸੀ? ਉਹਨਾਂ ਦੀਆਂ ਡਿਗਰੀਆਂ ਦਾ ਵਜਨ ਘੱਟ ਸੀ? ਉਹਨਾਂ ਨੂੰ ਇਹ ਕਿਉਂ ਨਹੀਂ ਆਇਆ ਇਹ ਨੰਬਰ? ਇਹ 180 ਇਕੱਲੇ ਹਰਿਆਣੇ ਵਾਲੇ ਕਿਵੇਂ ਲੈ ਗਏ? ਕੀ ਉਹ ਵੱਧ ਇਸ ਸਾਲ ਦੀ ਯੋਗਤਾ ਰੱਖਦੇ? ਇੱਕ ਸਵਾਲ ਹੈਗਾ। ਸਭ ਤੋਂ ਵੱਧ ਸਰਸਾ ਦੇ ਮੁੰਡਿਆਂ ਨੂੰ ਨੌਕਰੀਆਂ ਮਿਲੀਆਂ। ਦੂਏ ਨੰਬਰ ਤੇ ਫਤਿਆਬਾਦ ਹੈ, ਤੀਏ ਨੰਬਰ ਤੇ ਕੁਰਕਸ਼ੇਤਰ, ਚੌਥੇ ਨੰਬਰ ਤੇ ਅੰਬਾਲਾ। ਕੱਲੇ ਸਰਸਾ ਦੇ ਹੀ 49 ਲੈ ਗਏ ਤੇ ਸਾਡੇ ਪੂਰੇ ਪੰਜਾਬ ਦੇ 50 ਨੇ, ਬਰਾਬਰ ਹੈ ਸਾਡੇ ਜੀ। ਉਸ ਤੋਂ ਬਾਅਦ ਫਤਿਆਬਾਦ 36 ਲੈ ਗਏ। ਉਸ ਤੋਂ ਬਾਅਦ ਕੁਰਕਸ਼ੇਤਰ ਦੇ 23 ਨੂੰ ਨੌਕਰੀ ਮਿਲੀ ਆ, ਅੰਬਾਲਾ ਦੇ 22 ਨੂੰ ਮਿਲੀ ਆ, ਕੈਂਥਲ ਦੇ 20 ਨੂੰ ਮਿਲੀ ਆ, ਜੀਂਦ ਦੇ 18 ਨੂੰ ਮਿਲੀ ਆ, ਜਾਮਨਗਰ ਦੇ 4 ਨੇ, ਕਰਨਾਲ ਦੇ 2 ਨੇ, ਹਿਸਾਰ ਦੇ 2 ਨੇ, ਭਵਾਨੀ ਦਾ ਵੀ 1 ਹੈ, ਸਬਲਾਬਾਦ ਦਾ ਵੀ 1 ਹੈ, ਬਿਲਾਸਪੁਰ ਦਾ ਵੀ 1 ਹੈ, ਨਰਵਾਣਾ ਦਾ ਵੀ 1 ਹੈ। ਇਹ ਮਿਲਾ ਕੇ 180 ਬਣਦੇ ਆ। ਤੇ ਪੰਜਾਬ ਦੇ ਸਭ ਤੋਂ ਵੱਧ ਹੁਸ਼ਿਆਰਪੁਰ ਦੇ 29 ਨੇ। ਤੇ ਜਿਹੜੀ ਜਲੰਧਰ ਡਿਵੀਜ਼ਨ ਦੀ ਭਰਤੀ ਆ ਉਸ ਜਲੰਧਰ ਖੇਤਰ ਦੇ ਸਿਰਫ 11 ਨੇ, ਕਪੂਰਥਲਾ ਦੇ 6 ਨੇ, ਨਵਾਂ ਸ਼ਹਿਰ ਦੇ 4 ਨੇ। ਇੰਜ ਸਿਰਫ 50 ਦੇ ਕਰੀਬ ਗਿਣਤੀ ਬਣਦੀ ਹੈ ਜੀ ਜੀ। ਸੋ ਹੁਣ ਉਹ ਤਾਂ ਸਿੱਧੇ ਹੈਗੇ ਨੇ 180 ਹਰਿਆਣਾ ਦੇ। ਹਾਂਜੀ। ਜਿਹੜੇ 50 ਨੇ ਉਹਨਾਂ ਚੋਂ ਵੀ ਦੱਸਿਆ ਜਾ ਰਿਹਾ ਕਿ ਇਹਨਾਂ ਚੋਂ ਜ਼ਿਆਦਾਤਰ ਮੂਲ ਹਿਮਾਚਲ ਦੇ ਨੇ, ਕਿਉਂਕਿ ਆ ਜਲੰਧਰ ਹੁਸ਼ਿਆਰਪੁਰ ਦੀ ਬੈਲਟ 'ਚ ਹਿਮਾਚਲ ਵੱਡੀ ਗਿਣਤੀ 'ਚ ਇੱਥੇ ਆ ਕੇ ਰਹਿ ਰਿਹਾ। ਹਾਂਜੀ ਹਾਂਜੀ। ਹੁਣ ਚੰਡੀਗੜ੍ਹ ਵਾਲੀ ਬੈਲਟ 'ਚ ਵੀ ਖੂਬ ਹੈ। ਤੇ ਮੈਂ ਨਹੀਂ ਕਹਿੰਦਾ ਕਿ ਸਾਰੇ ਹਿਮਾਚਲ ਹੋਣਗੇ, ਮੂਲ ਪੰਜਾਬ ਦੇ ਵੀ ਹੋਣਗੇ, ਪਰ ਉਹ ਤੋਂ ਬਿਨਾਂ ਹੋਰਨਾਂ ਸੂਬਿਆਂ ਦੇ ਵੀ ਹੋਣਗੇ, ਕਿਉਂਕਿ ਜਿਨ੍ਹਾਂ ਨੇ ਆਧਾਰ ਕਾਰਡ ਇੱਥੇ ਆ ਕੇ ਬਣਾ ਲਏ, ਵੋਟਰ ਕਾਰਡ ਇੱਥੇ ਦੇ ਬਣ ਗਏ, ਪੈਨ ਕਾਰਡ ਇੱਥੇ ਦੇ ਬਣ ਗਏ, ਰਹਿਸ਼ੀ ਇੱਥੇ ਦੇ ਹੋ ਗਏ, ਡੋਮੀਸਾਈਲ ਸਾਰਾ ਕੁਝ ਇੱਥੇ ਦਾ ਹੋ ਗਿਆ, ਉਹ ਹੁਣ ਪੰਜਾਬ ਦੇ ਕੋਟੇ 'ਚ ਗਿਣਿਆ ਜਾਊਗਾ, ਚਾਹੇ ਉਹਦਾ ਮੂਲ ਸੂਬਾ ਕੋਈ ਹੋਵੇ। ਸੋ ਫਿਰ ਕਿੰਨਾ ਕੁ ਪੰਜਾਬ ਨੂੰ ਰੰਗਲਾ ਬਣਾ ਰਹੇ ਹੋ ਜਨਾਬ ਜੀ? ਇਹ ਤਾਂ ਜਵਾਬ ਦਿਓ। ਅੱਛਾ ਚਲੋ, ਮੈਂ ਇੱਕ ਨੁਕਤਾ ਇਸੇ 'ਚੋਂ ਹੋਰ, ਆਪਾਂ ਹੁਣ ਕਿਹਨੂੰ ਰੱਖਿਆ, ਕਿੱਥੇ ਨੂੰ ਰੱਖਿਆ ਨੂੰ ਲਾਂਭੇ ਰੱਖ ਦਿੰਦੇ ਹਾਂ। ਹਾਂਜੀ। ਤੁਸੀਂ ਜਦੋਂ ਨੌਕਰੀ ਦਿੱਤੀ ਤਾਂ ਉਸ ਪੋਸਟ ਲਈ ਜੋ ਯੋਗਤਾ ਚਾਹੀਦੀ ਸੀ ਉਹਦੇ ਅਨੁਸਾਰ ਦਿੱਤੀ। ਜਦੋਂ ਬੰਦਾ ਉਹ ਯੋਗਤਾ ਪੂਰੀ ਕਰਦਾ ਫਿਰ ਪੂਰੀ ਤਨਖਾਹ ਦਾ ਹੱਕਦਾਰ ਹੈ। ਤੇ ਤੁਸੀਂ ਤਾਂ ਇਹ ਕਹਿ ਕੇ ਆਏ ਸੀਗੇ ਕਿ ਅਸੀਂ ਠੇਕਾ ਭਰਤੀ ਬੰਦ ਕਰਾਂਗੇ, ਕੱਚੇ ਮੁਲਾਜ਼ਮ ਵਾਲਾ ਸਿਸਟਮ ਬੰਦ ਕਰਾਂਗੇ, ਪੱਕੀ ਭਰਤੀ ਕਰਾਂਗੇ। ਹਾਂਜੀ ਹਾਂਜੀ। ਇਹ ਜਿਹੜੇ ਸਹਾਇਕ ਲਾਈਨਮੈਨ ਰੱਖੇ ਜਾਂਦੇ ਨੇ ਜਾਂ ਹੋਰ ਵਿਭਾਗਾਂ 'ਚ ਵੀ ਜਿਹੜੀਆਂ ਅੱਜ ਕੱਲ੍ਹ ਨੌਕਰੀਆਂ ਆਉਂਦੀਆਂ ਨੇ, ਪੁਲਿਸ 'ਚ ਵੀ ਜੇ ਉਹ, ਇਹ 3 ਸਾਲ ਦਾ ਪ੍ਰੋਬੇਸ਼ਨਲ ਪੀਰੀਅਡ ਰੱਖਦੇ ਨੇ। ਠੀਕ ਹੈ ਜੀ। ਹੁਣ 3 ਸਾਲ ਲਈ ਇਹ 230 ਨੇ ਜਾਂ ਪਿਛਲੇ ਸਾਲ ਵਾਲੇ 2500 ਨੇ, ਉਹ ਪ੍ਰੋਬੇਸ਼ਨਲ ਪੀਰੀਅਡ 'ਚ ਹੋਣਗੇ। 3 ਸਾਲ ਇਹਨਾਂ ਨੂੰ 17,000 ਰੁਪਏ ਤਨਖਾਹ ਮਿਲਣੀ ਹੈ ਮਹੀਨੇ ਦੀ। 17,000 ਨਾਲ ਘਰ ਚੱਲਦਾ ਜੀ? ਬਿਲਕੁਲ। ਜਦੋਂ ਬੰਦਾ ਪੂਰੀ ਯੋਗਤਾ ਕਰਕੇ ਆ ਰਿਹਾ, ਕੰਮ ਤੁਸੀਂ ਪੂਰਾ ਲੈਣਾ, ਮੈਂ ਕਹਿੰਦਾ 1 ਮਹੀਨਾ 2 ਮਹੀਨੇ ਦੀ ਟ੍ਰੇਨਿੰਗ ਰੱਖਣੀ ਵੀ ਆ, ਕੋਈ ਵੱਖਰੀ ਤਰ੍ਹਾਂ ਦੀ ਰੱਖ ਲਓ, ਪਰ 3 ਸਾਲ
3 ਸਾਲ ਬਾਅਦ ਜਾ ਕੇ ਉਹਨਾਂ ਨੂੰ 40-50 ਹਜ਼ਾਰ ਤਨਖਾਹ ਮਿਲਣੀ ਸ਼ੁਰੂ ਹੋਣੀ। ਮੈਂ ਕਹਿੰਦਾ ਬਿਲਕੁਲ ਜੀ, ਇਹ ਫਾਰਮੂਲਾ ਜੇ ਲਾਗੂ ਕਰਨਾ ਤਾਂ ਸਰਕਾਰਾਂ ਤੇ ਵੀ ਕਰ। ਪੰਜਾਬ ਨੇ 92 ਚੁਣੇ, 92 ਚੋਂ ਕਿੰਨੇ ਕੁ ਤਜਰਬੇਕਾਰ ਸੀ ਜੀ? ਸਹੀ, ਕਿੰਨੇ ਕੁ ਦੁਬਾਰਾ ਆਏ, ਕਿੰਨਿਆਂ ਨੇ ਕੰਮ ਕੀਤਾ ਸੀ? ਕਿ ਉਹਨਾਂ 3 ਸਾਲ ਤੁਹਾਨੂੰ ਵੀ ਤਨਖਾਹ ਭੱਤੇ 40% 25% ਦੇਈਏ? ਤੁਸੀਂ ਆਉਂਦੇ ਹੀ ਗੱਡੀ ਵੀ ਪੂਰੀ, ਲਾ ਲਸ਼ਕਰ ਵੀ ਪੂਰਾ, ਕੋਠੀ ਵੀ ਪੂਰੀ, ਹੈ ਨਾ, ਜਿਪਸੀਆਂ ਵੀ ਚਾਹੀਦੀਆਂ, ਬੋਡੀਗਾਰਡ ਵੀ ਚਾਹੀਦੇ, ਭੱਤੇ ਵੀ ਪੂਰੇ ਚਾਹੀਦੇ, ਟੱਬਰ ਨੂੰ ਸਹੂਲਤਾਂ ਵੀ ਸਾਰੀਆਂ ਚਾਹੀਦੀਆਂ, ਤੇ ਮੈਨੂੰ ਤਨਖਾਹ ਵੀ ਸਾਰੀ ਚਾਹੀਦੀ ਹੈ। ਤੁਸੀਂ ਵੀ ਆ ਜਾਓ ਨਾ 3 ਸਾਲੀ ਪ੍ਰੋਫੈਸ਼ਨਲ ਪੀਰੀਅਡ ਤੇ। ਜੀ ਬਿਲਕੁਲ। ਸੋ ਇਹ ਖਜ਼ਾਨੇ ਦੀ ਲੁੱਟ ਹੈ ਫਿਰ, ਤੇ ਉਧਰ ਧੋਖਾ ਹੈ। ਇਸ ਦੇ ਉੱਤੇ ਵੀ ਕਿਤੇ ਨਾ ਕਿਤੇ ਮੰਥਨ ਦੀ ਲੋੜ ਹੈ। ਹਾਂਜੀ ਬਿਲਕੁਲ। ਜੇ ਹੁਣ ਜਿਹੜੇ ਜਿਵੇਂ ਆਪਾਂ ਕਹਿੰਦੇ ਨਾ ਇੱਕੋ ਰੱਸੇ ਸਾਰਿਆਂ ਨੂੰ ਬੰਨਣਾ ਮਾੜੀ ਗੱਲ ਹੈ। ਜੇ ਹੁਣ ਇੱਕੋ ਰੱਸੇ ਨਾਲ ਤੁਸੀਂ ਮੁਲਾਜ਼ਮਾਂ ਨੂੰ ਬੰਨ੍ਹ ਰਹੇ ਹੋ ਜਾਂ ਉਹਨਾਂ ਲੋਕਾਂ ਨੂੰ ਬੰਨ੍ਹ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਰੁਜ਼ਗਾਰ ਦਿੱਤਾ ਹੈ, ਫਿਰ ਆਪ ਵੀ ਉਸ ਰਾਹ ਪੈ ਕੇ ਨਿਕਲੋ, ਆਪ ਵੀ ਉਸ ਮੋਹਰੀ ਥਾਂ ਜਾਓ, ਫਿਰ ਪਤਾ ਲੱਗੇ ਤੁਹਾਨੂੰ ਵੀ। ਇਨਕਲਾਬ ਤਾਂ ਹੀ ਆਊਗਾ ਨਾ। ਹਾਂਜੀ ਹਾਂਜੀ ਬਿਲਕੁਲ। ਇਹੋ ਜਿਹੇ ਤਾਂ ਫਿਰ ਫੈਸਲੇ ਲੈਣੇ ਪੈਂਦੇ ਤੁਹਾਨੂੰ ਜੇ ਇਨਕਲਾਬ ਦੱਸਣਾ ਤਾਂ। ਜੀ।